ਆਹ ਪੁਰਾਣਾ ਯਾਰ ਮਿਲਿਆ ਹੀ ਇਹਨਾਂ ਦਾ ਸਾਥ ਹੋ ਗਿਆ ਕਿ ਉਸ ਜ਼ਮਾਨੇ 'ਚ ਜਦੋਂ ਦੱਸਿਆ ਕਿ ਗਿਆਨ ਸਿੰਘ ਉਹ ਚਾਹ ਚੜ ਗਿਆ ਉਹਨਾਂ ਸਾਥਾਂ ਨੂੰ ਵੀ ਬਹਿ ਗਏ ਨੇ ਮੁੱਢ ਮੂਲ ਤੇ ਲੱਗੇ ਨੇ ਬਚਪਨ ਦੀਆਂ ਗੱਲਾਂ ਕਰਨ ਤੇ ਯਾਦ ਆ ਕਮਾਲ ਦੀ ਗੱਲ ਹੈ। ਇੰਨੀ ਖੁਸ਼ੀ ਇੰਨਾ ਚਾਹ ਹੋਵੇ ਵੀ ਕਿਉਂ ਨਾ ਜਦੋਂ ਆਪਣੇ ਯਾਰ ਮਿਲ ਜਾਣਾ ਸਾਥੀ ਮਿਲ ਜਾਣਾ ਬੁੱਢਿਆਂ ਦੇ ਖੂਨ ਵੱਜ ਜਾਂਦੇ ਨੇ ਬੁੱਢਿਆਂ ਜਵਾਨੀ ਆ ਜਾਂਦੀ ਏ ਬਜ਼ੁਰਗਾਂ ਤੇ ਜਵਾਨੀ ਆ ਗਈ। ਦੁਕਾਨ ਤੇ ਆ ਗਏ ਆ ਜਿੱਥੇ ਆ ਕੇ ਬੈਠੇ ਸੀ ਜਿਨ੍ਹਾਂ ਨੇ ਸਾਨੂੰ ਸ਼ੁਰੂ 'ਚ ਸੋਡੇ ਠੰਡੇ ਮਿੱਠੇ ਪਿਆਏ ਸਨ ਤੇ ਇਸ ਕਰਕੇ ਇਹਨਾਂ ਬੱਚਿਆਂ ਨੂੰ ਕੋਈ ਪਿਆਰ ਦਿੰਦੇ ਹੋਏ ਪਿੰਡ ਦੇ ਵਾਸੀਆਂ ਯਾਦਗਾਰ ਵਿੱਚ ਥੋੜੇ ਬਾਤੇ ਇਨਾਮ ਪ੍ਰਾਮ ਦਿੰਦੇ ਹੋਏ ਦਾਸ ਹੁਣ ਜਾਣਦੀ ਹੈ ਇਹਨਾਂ ਤੋਂ ਆਗਿਆ ਮੰਗ ਰਿਹਾ ਪਰ ਜਾਣ ਨਹੀਂ ਘੋੜੀ ਦੀ ਸ਼ਨਾਖਤ ਕਰਦੇ ਹੋਏ ਕਿ ਬਾਪੂ ਜੀ ਨੂੰ ਘੋੜੀਆਂ ਦਾ ਬੜਾ ਪਿਆਰ ਸੀ ਤੇ ਇਸ ਕਰਕੇ ਘੋੜੀ ਦੀ ਸ਼ਨਾਖਤ ਕਰਦੇ ਨੇ ਤੇ ਪੁੱਛ ਰਹੇ ਨੇ ਕਿੱਧਰ ਚੱਲਣਾ ਹੈ ਤੇ ਵੇਖੋ ਮਗਰੋਂ ਪਾਇਆ ਬੱਚੇ ਨੇ ਮਗਰ ਪਾਇਆ ਸੀ ਤੇ ਇਹਦੇ ਮਗਰ ਆਪਣੇ ਪੱਠੇ ਵੱਢ ਕੇ ਟੌਂਕੇ ਲਿਆਵੇਗਾ ਇਹ ਪੱਠੇ ਲਿਆਉਂਦਾ ਵਧੀਆ ਤੇ ਵੇਖੋ ਬੱਕੀ ਬਾਈ ਦੀ ਨਜ਼ਰ ਆ ਰਹੀ ਮੈਦਾਨ ਦੇ ਵਿੱਚ ਕਿਉਂ ਜਾ ਰਹੀ ਛਾਲਾ ਮਾਰਦੀ ਬਾਪੂ ਦੇ ਹੀਰਾ ਸਿੰਘ ਦੇ ਮਕਾਨ ਟਾਲੀਆਂ ਦੇ ਕੋਲ ਲੱਗਦਾ ਉੱਪਰ ਪੱਠਾ ਲੱਗਾ ਹੈ ਨਵਾਂ ਇੱਟਾਂ ਦਾ ਇਹਨਾਂ ਦੇ ਜ਼ਮੀਨਾਂ ਦੇ ਨੇੜੇ ਹੀ ਉਹ ਵੀ ਨਜ਼ਰ ਆ ਰਿਹਾ ਹੈ। ਇਹਦੇ ਵਿੱਚੋਂ ਚਾਚਾ ਤਾਰ ਤੇ ਚਾਚਾ ਬੂਟਾ ਸਿੰਘ ਵਿੱਚੋਂ ਐਂ ਲੰਘ ਗਏ ਸਨ ਇਹ ਉਨਾਰ ਹੈ ਬਾਪੂ ਚਾਚਾ ਤਾਰ ਸਿੰਘ ਤੇ ਚਾਚਾ ਸ਼ਾਇਦ ਬੂਟਾ ਸਿੰਘ ਇਸ ਨਹਿਰ ਦੇ ਵਿੱਚੋਂ ਇਹ ਮੋਗੇ ਵਿੱਚੋਂ ਲੰਘ ਗਏ ਸਨ ਐਂ ਹੀ ਤੇ ਵਿੱਚ ਫਸੇ ਨਹੀਂ ਵਿੱਚ ਲੰਘ ਗਏ ਸਨ। ਇਹ ਨਹਿਰ ਦੇ ਵਿੱਚ ਪਾਣੀ ਲਗਾਤਾਰ ਰਹਿੰਦਾ ਹੈ ਨਹਿਰ ਦਾ ਪਾਣੀ ਸਾਰੇ ਗਦਾਂ ਵਾਲਿਆਂ ਤੇ ਕਈ ਪਿੰਡਾਂ ਨੂੰ ਪੈਂਦਾ ਹੈ ਇਸੇ ਕਰਕੇ ਤੇ ਫਸਲ ਦੁੱਗਣੀ ਤੇ ਚੌਗੁਣੀ ਹੁੰਦੇ ਸਨ ਤੇ ਬੜੀਆਂ ਮੌਜਾਂ ਮਾਣਦੇ ਸਨ। ਇਹ ਅਗਲੇ ਅੱਗੇ ਅੱਗੇ ਜੋ ਆ ਰਿਹਾ ਬਾਪੂ ਦੇ ਨਾਲ ਇਹ ਕੁਝ ਸ਼ਾਇਦ ਕਮਾਦ ਬੀਜਿਆ ਉਸ ਟਮੇ ਨਜ਼ਰ ਆ ਰਿਹਾ ਹੈ। ਇਹ ਬਾਪੂ ਜੀ ਦੇ ਨਹਿਰ ਦੇ ਮੋਗਾ ਇਹਦੇ ਵਿੱਚੋਂ ਚਾਚਾ ਤਾਰ ਤੇ ਚਾਚਾ ਬੂਟਾ ਸਿੰਘ ਵਿੱਚੋਂ ਐਂ ਲੰਘ ਗਏ ਸਨ ਇਹ ਉਨਾਰ ਹੈ ਬਾਪੂ ਚਾਚਾ ਤਾਰ ਸਿੰਘ ਤੇ ਚਾਚਾ ਸ਼ਾਇਦ ਬੂਟਾ ਸਿੰਘ ਇਸ ਨਹਿਰ ਦੇ ਵਿੱਚੋਂ ਇਹ ਮੋਗੇ ਵਿੱਚੋਂ ਲੰਘ ਗਏ ਸਨ ਐਂ ਹੀ ਤੇ ਵਿੱਚ ਫਸੇ ਨਹੀਂ ਵਿੱਚ ਲੰਘ ਗਏ ਸਨ। ਇਹ ਨਹਿਰ ਦੇ ਵਿੱਚ ਪਾਣੀ ਲਗਾਤਾਰ ਰਹਿੰਦਾ ਹੈ ਨਹਿਰ ਦਾ ਪਾਣੀ ਸਾਰੇ ਗਦਾਂ ਵਾਲਿਆਂ ਤੇ ਕਈ ਪਿੰਡਾਂ ਨੂੰ ਪੈਂਦਾ ਹੈ ਇਸੇ ਕਰਕੇ ਤੇ ਫਸਲ ਦੁੱਗਣੀ ਤੇ ਚੌਗੁਣੀ ਹੁੰਦੇ ਸਨ ਤੇ ਬੜੀਆਂ ਮੌਜਾਂ ਮਾਣਦੇ ਸਨ। ਇੱਥੋਂ ਜਾਣ ਤੇ ਜੀ ਨਹੀਂ ਸੀ ਕਰਦਾ ਪਰ ਮਜਬੂਰੀ ਵਾਸਤੇ ਬਜ਼ੁਰਗਾਂ ਨੂੰ ਇੱਥੋਂ ਜਾਣਾ ਪਿਆ। ਇਹੋ ਜਿਹੇ ਸੰਗ ਸਾਹਬ ਨੇ ਪਾਣੀ ਤੇ ਪਿੰਡਾਂ ਦੀ ਨਿਆਈ ਜ਼ਮੀਨ ਅੱਜ ਵੇਖੋ ਪਾਣੀ ਦੇ ਵਿੱਚ ਜਿਹੜਾ ਆਪਣਾ ਇਹ ਮੋਗਾ ਵੇਖ ਰਹੇ ਨੇ ਕਿੰਨਾ ਡੂੰਘਾ ਹੈ ਸ਼ਾਇਦ 3-4-5 ਫੁੱਟ ਡੂੰਘਾ ਹੈ। ਅੱਗੇ ਖੁੰਡਾ ਮਾਰਦੇ ਹੋਏ ਆਪਣੀ ਤਸੱਲੀ ਕਰਦੇ ਹੋ ਯਾਦਾਂ ਦੀ ਆਪਣੀਆਂ ਯਾਦਾਂ ਕਰਦੇ ਜਦੋਂ ਪਾਣੀ ਲਾਉਂਦੇ ਹੁੰਦੇ ਸਨ ਨਹਿਰ ਦਾ ਉਹਨਾਂ ਨੂੰ ਤਾਜ਼ਾ ਕਰਦੇ ਹੋਏ ਆਪਣੀਆਂ ਯਾਦਾਂ ਨੂੰ। ਅਮਰੀਕ ਸਿੰਘ ਵੀ ਆ ਗਏ ਨੇ ਇਹ ਵੀ ਮੋਗਾ ਵੇਖ ਰਹੇ ਨੇ ਤੇ ਵਾਕਈ ਉਹ ਜ਼ਮਾਨੇ ਦਾ ਮੋਗਾ ਲੱਗਿਆ ਪੱਕਾ। ਇਹ ਸਾਰਾ ਹੈਗਾ ਦੱਸ ਰਹੇ ਨੇ ਵੀ ਉਹਨਾਂ ਪਿੰਡਾਂ ਨੂੰ ਵੀ ਜਾਂਦਾ ਸੀ ਬਾਗਾਂ ਵਾਲੀ ਕੜਿਆਲ ਨੂੰ ਵੀ ਅਧੀਏ ਨੂੰ ਵੀ ਤੇ ਇਹਨਾਂ ਪਿੰਡਾਂ ਦਾ ਪਾਣੀ ਨਹਿਰ 'ਚ ਉਹ ਵੇਖੋ ਵਿੱਚ ਵੜਿਆ ਦੱਸਿਆ ਉਹਨੇ ਜਵਾਨ ਨੇ ਕਿ ਸਿਰਫ ਇਹਨਾਂ ਪਾਣੀ ਗੋਡੇ ਗੋਡੇ ਤੋਂ ਚੌੜੀ ਵਾਹਵਾ ਹੈ ਤੇ ਪਾਣੀ ਲਗਾਤਾਰ ਵਗਦਾ ਰਹਿੰਦਾ ਪਾਣੀ ਵਾਧੂ ਰਹਿੰਦਾ ਹੈ। ਇੱਥੇ ਬੋਰ ਬੜੇ ਘੱਟ ਨੇ ਬਿਜਲੀ ਬੜੀ ਘੱਟ ਹੈ ਬੋਰ ਸਿਰ ਨਹਿਰਾਂ ਤੇ ਜ਼ਿਆਦਾ ਚੱਲਦਾ ਤੇ ਜਾਂ ਇੰਜਨਾਂ ਤੇ ਹੈ। ਇਹ ਵੇਖੋ ਸਹਾਵੀ ਨਹਿਰ ਪਿੰਡ ਗਦਾਂ ਵਾਲੇ ਕਰਤਾਰਪੁਰ ਮੱਲੀਆਂ ਦੀ ਨਹਿਰ ਜਿੱਥੇ ਵੇਖ ਕੇ ਸੁਹਾਵਣੀ ਹਵਾ ਚੱਲ ਰਹੀ ਹੈ ਬੜਾ ਨਜ਼ਾਰਾ ਆ ਰਿਹਾ ਹੈ। ਇਹ ਤੇ ਫਿਰਨ ਦਾ ਅੱਜ ਆ ਯਾਦਾਂ ਤਾਜ਼ਾ ਹੋ ਰਹੀ ਯਾਦ ਕਿੱਡਾ ਸੁਹਾਵਣਾ ਹੈ ਕਿੱਡੀ ਸੋਹਣੀ ਨਹਿਰ ਕਿੱਡਾ ਪਾਣੀ ਬੜਕਾਂ ਮਾਰਦਾ ਹੋਇਆ ਉੱਤੇ ਖਲੋਤੇ ਠੰਡੀ ਹਵਾ ਚੱਲਦੀ ਹੋਈ ਕੋਈ ਗਰਮੀ ਮਹਿਸੂਸ ਨਹੀਂ ਹੋ ਰਹੀ। ਪੁਰਾਣਾ ਰੁੱਖ ਟਾਹਲੀ ਬਜ਼ੁਰਗਾਂ ਨੂੰ ਯਾਦ ਆ ਗਈ ਜਿਹੜੀ ਨਾਲ ਨਹਿਰ ਦੇ ਖੜੀ ਠੰਡੀ ਹਵਾ ਉਹ ਕਰ ਲਓ ਦਰਸ਼ਨ ਟਰਵਲੀ ਵਾਲਿਓ ਆਪਣੇ ਖੇਤਾਂ ਦੇ ਆਪਣੀਆਂ ਨਹਿਰਾਂ ਦੇ ਬਾਪੂ ਹੀਰਾ ਸਿੰਘ ਆਪਣੇ ਪੜਦਾਦੇ ਦੇ ਖੂਹ ਦਾ ਦਰਸ਼ਨ ਕਰ ਲਓ। ਇਹ ਵੇਖ ਲਓ ਆਹ ਬੱਕੀ ਤੇ ਜਾ ਰਿਹਾ ਨੌਜਵਾਨ ਪਿੱਛੇ ਪੱਠੇ ਲਿਆਵੇਗਾ
बापू जी ने फड़ के बक्की रोक ली अगों, हाँ जवाना उतर थले कित्थे चलिया भज के। वे घोड़ी की शनाख्त करते हुए कि बापू जी ने घोड़ियां का बड़ा प्यार सी, ते इस करके घोड़ी की शनाख्त करते हैं ते पुछ रहे हैं किधर चलना है। तो वेखो मगरों पाया बच्चे ने मगर पाया सू, तेरे मगर अपने पट्ठे वट के टोंके लियावेगा। ये पट्ठे लिया वधिया। तो वेखो बक्की बजदी नजर आ रही, हाँ मैदान दे विच क्यों जा रही, छाला मार दी। बापू दे हीरा सिंह दे मकान टालियां दे कोल लंघे, उपर पट्ठा लगा है नवा इट्टां दा, इन्हां दे जमीनां दे नेड़े ही, वो भी नजर आ रहा है। वाहिगुरू नहरे नहर चलते हुए, गुफ्तगू करते हुए, उन्हां दे नाल गल्लां बातां करते हुए, हौली हौली तुरते हुए बापू डांग दे नाल कुछ समझा रहा है। आ किकर उदों दा यादगार इन्हां दी कहंदे आ खलोता है, उदों दा क्या टाली है सुकदी जा रही है। सरदार अमरीक सिंह बड़े खुश नज़र आ रहे ने, अपने बजुर्गों की धरती ते आके वे वे के खुश हो रहे हैं। अमरीक सिंह मल्ली आहा ये रेहड़ी वाले आ गए ने, खच्चर बड़े खुश ने वेख के, तीन सरदार आ रहे हैं साडे पिंड दे विच। वेखो दूरों सलामा एकम कर रहे ने, सलामा एकम करते रेहड़ी वाले भी। बापू जी को समझाते हुए पिंड दे वासी गल्लां बातां करते हुए, सारे दसदे हुए, नहरे नहर जाते हुए, नहर की सैर करते हुए, ठंडियां हवावां लैंदे हुए। ट्रैक्टर वाला टाटा कर रहा है, बड़ा खुश हो रहा है, सलामा एकम कर रहा है। शायद मैसी फरगूशन वर्गा ट्रैक्टर जाता है पिछों। ये साडे वाली गड्डी टवाटा बैग साडे नाल ही आ रही है। ये बाहर नार उत्ते किसी का बड़ा अच्छा बरांडा बनया है, चार दुआरी बनी पई है नहर दे नाल ही, किड्डा सुहावना। आहा एक उस जमाने का दरख्त नजर आ रहा है। साइकिल मोटरसाइकिल वाला स्कूटरी वाला भाई साहब मिल गए हैं, ये कुछ ना कुछ गल्लां बातां दस रहे हैं, बड़े खुश हो रहे हैं। बड़ी इन्हां खुशी ते बड़ा चाह, जो भी मिलता है वो खुश नज़र आ रहा है, उन्होंने बड़ा चाह है। फिर धन भाग इत्थों गए हुए जिहड़े इंसान ने अपने पिंड दे जमीन दे, वो दोबारा इत्थे अपने चरण पाए ने, उन्होंने पैर पाए ने ते दर्शन करन आए ने। अपने बड़े वड्डे भागां वाला समझ रहे ने, बड़े वड्डे भागां वाले। सामने दरख्त नज़र आ रहे ने, ते मौसम उदों जिहड़ी कणक वड्डी गई सी, जेड़ दे दिन ने, 69-52 मोटरसाइकिल नज़र आ रहा है। नहर नहर चल रहे हैं, परले पासे किस्से दे काफ़ी मकान फैल गए ने। बसों जी पिंडों बाहर आ गई है नहरों पार, तो वह भी दस रहे हैं भी फलाने फलाने घर इत्थे आ गए ने, इन्हें अलग बसों बना ली है। सारे मकान नज़र आ रहे हैं, रुख दोबारा नहर फिर नज़र आ रही है। वीडियो वाला वीडियो बना रहा है, पर पता नहीं बात क्यों उदों कैंसल हो गई। आ पुराना यार मिलिया ही इन्हां दा साथ हो गया कि उस जमाने च जो दस्या कि ज्ञान सिंह और चाह चढ़ गया उन्हें साथ भी। बह गए ने मुੱਢ मूल ते लगे ने बचपन दी गल्लां करन ते याद कमाल दी गल है। इन्नी खुशी इन्ना चाह होवे भी क्यों ना, जो अपने यार मिल जाण, साथी मिल जाण, बुढ़िया के खून बच जाते हैं, बुढ़िया जवानी आ जाती है, बजुर्गों से जवानी आ गई। पुरानियां गल्लां याद कर कर खुश हो रहे हैं। ये उरले साथ बन गए से उदों, ये बजुर्गों का यार सी, रल के खेडते सन। ये बाहर उन्होंने नहर के नाल ही इन्हां दी जगह बनी है, उत्थे बैठे ते बच्चे नाल आ गए, होर नौजवान भी। गल्लां कर कर बड़े खुश हो रहे ने, बहुत चाह चढ़े ने।
ਤੇ ਪੁੱਛ ਰਹੇ ਨੇ ਆਪਣੇ ਪਰਿਵਾਰਾਂ ਬਾਰੇ ਇੱਕ ਦੂਜੇ ਨੂੰ, ਉਹਨਾਂ ਦਾ ਕੀ ਹਾਲ ਹੈ, ਉਹ ਪਰਿਵਾਰ ਕਿੱਥੇ, ਬਜ਼ੁਰਗ ਪੁੱਛ ਰਹੇ ਨੇ ਬਾਪੂ ਤੇ ਫਲਾਣਾ ਕਿੱਥੇ ਹੀ, ਉਹਨੂੰ ਮਿਲਾ ਮਿਲ ਗਿਆ ਅਮਰੀਕ ਸਿੰਘ। ਇਹ ਵੇਖੋ ਗੱਡੀ ਸਾਡੇ ਨਾਲ ਹੈ ਟੋਇਟਾ ਹਾਊਸ ਦੀ, ਇਹ ਸਾਡਾ ਸ਼ਾਇਦ ਡਰਾਈਵਰ ਨਹੀਂ, ਤੇ ਇਸ ਕਰਕੇ ਇਹ ਸਾਧ ਹੈ ਜਿਹੜਾ ਉਸ ਟਾਈਮ ਬਣ ਗਿਆ ਸੀ, ਔਰ ਬਜ਼ੁਰਗਾਂ ਦਾ ਬੜਾ ਯਾਰ ਵੈਲੀ ਸੀ। ਇਹਨੂੰ ਚੇਚੇ ਮਿਲਣ ਗਏ ਨੇ ਇਹਨਾਂ ਦੇ ਡੇਰੇ ਤੇ, ਇਹ ਡੇਰਾ ਨਹਿਰ ਦੇ ਕੰਢੇ ਦੀ ਹੈ, ਬਿਲਕੁਲ ਨੇੜੇ ਪਿੰਡ ਦੇ। ਪੁਰਾਣਾ ਬੋਰਡ ਦੀ ਯਾਦ, ਜਿੱਥੇ ਪੀਂਘਾਂ ਪਾਉਂਦੇ ਰਹੇ ਨੇ, ਉਹ ਬੋਰਡ ਜਿੱਥੇ ਛਾਵਾਂ ਮਾਣਦੇ ਰਹੇ ਨੇ। ਬੜੀ ਭਾਗਾਂ ਵਾਲੀ ਮਿੱਟੀ, ਧਰਤੀ ਮੱਥੇ ਲਾ ਲਾ ਕੇ ਨਸੀਬ ਸਮਝਦੇ ਹਾਂ, ਖੁਸ਼ ਹੋ ਰਹੇ ਹਾਂ। ਇਹ ਅਮਰੀਕ ਸਿੰਘ ਕਿਤੇ ਬਾਹਰ ਖਲੋਤਾ ਸੀ, ਇਹ ਜਿਹੜਾ ਮੁਸਲਮਾਨ ਭਾਈ ਸਾਧ ਬਣਿਆ ਸੁਣਾ ਕੇ ਮਿਲਿਆ ਤੇ ਬੜਾ ਖੁਸ਼ ਹੈ, ਦੱਸ ਰਿਹਾ ਕਿ ਮੈਂ ਬਲਕਾਰ ਸਿੰਘ ਦਾ ਬੇਟਾ ਵਾਂ। ਉਹ ਫਿਰ ਪੁੱਛ ਰਹੇ ਨੇ ਕੀ ਹਾਲ ਹੈ ਕਾਲਾ ਸਿੰਘ ਦਾ, ਬਾਪੂ ਬਲਕਾਰ ਸਿੰਘ ਦਾ, ਬੂਟਾ ਸਿੰਘ ਦਾ ਕੀ ਹਾਲ ਹੈ, ਵਾਰ-ਵਾਰ ਪੁੱਛ ਰਹੇ ਨੇ। ਤੇ ਅਮਰੀਕ ਸਿੰਘ ਦੱਸ ਰਿਹਾ ਉਹਨਾਂ ਨੂੰ। ਇਹ ਬੱਚੇ ਟੋਪੀਆਂ ਵਾਲੇ ਨਿੱਕੇ ਨਿੱਕੇ ਬੱਚੇ ਮਨ ਦੇ ਸੱਚੇ ਬੜੇ ਖੁਸ਼ ਹੋ ਰਹੇ ਨੇ। ਤੇ ਹੁਣ ਆ ਕੇ ਸਾਰੇ ਹੁਣ ਆਪੋ ਆਪਣੀ ਫੋਟੋ ਖਿਚਾ ਰਹੇ ਨੇ ਕੈਮਰਾਮੈਨ ਤੋਂ, ਤੇ ਸਾਰੇ ਬਾਪੂ ਦੇ ਕਿਵੇਂ ਨੌਜਵਾਨ ਜਵਾਨੀ ਆ ਗਈ ਹੈ, ਬਾਂਹ ਮਾਰਦਾ ਹੈ, ਬੜੇ ਖੁਸ਼ ਨਜ਼ਰ ਆ ਰਹੇ ਨੇ। ਉਹ ਸ਼ਾਇਦ ਸਾਡਾ ਡਰਾਈਵਰ ਮਗਰ ਗੱਡੀ ਦਾ, ਮਿੱਠੂ ਨਾਂ ਸੀ ਇਹਦਾ। ਤੇ ਆ ਵੇਖੋ ਰੁੱਖ ਕਿੱਡੇ ਸੋਹਣੇ, ਸ਼ਮਲਾ ਛੱਡਿਆ ਹੋਇਆ, ਕਿੱਡਾ ਸੋਹਣਾ ਲੱਗਦਾ ਸ਼ਮਲਾ, ਕਿੱਡੀ ਸੋਹਣੀ ਪਗੜੀ ਦਾ ਪਗੜੀ ਬੰਨੀ ਹੈ। ਮੁਸਲਮਾਨ ਭਰਾ ਨੇ ਆਪੋ ਆਪਣੇ ਸਿਰ ਢੱਕੇ, ਧੁੱਪ ਕਰਕੇ ਥੋੜੇ ਜਿਹੇ ਪੈਂਦੀ ਹੈ, ਟੋਪੀਆਂ ਰੱਖੀਆਂ ਨੇ ਬੱਚਿਆਂ ਨੇ। ਬੱਚੇ ਮਨ ਦੇ ਸੱਚੇ ਟਾਟਾ ਕਰ ਰਹੇ ਨੇ, ਬੜੇ ਖੁਸ਼ ਹੋ ਰਹੇ ਨੇ, ਵੇਖ ਕੇ ਤੇ ਆਪਣੀ ਫੋਟੋ ਬੜੀਆਂ ਚਾਵਾਂ ਨਾਲ ਖਿਚਾ ਰਹੇ ਨੇ। ਬਾਪੂ ਜੀ ਖੁੰਡੇ ਨਾਲ ਸਮਝਾ ਰਹੇ ਨੇ, ਕੋਈ ਦੱਸ ਰਹੇ, ਕੋਈ ਗੱਲਾਂ ਕਰ ਰਹੇ ਨੇ ਖੁੰਡੇ ਦੇ ਇਸ਼ਾਰੇ ਨਾਲ। ਗੁਫ਼ਤਗੂ ਗੱਲਾਂ ਬਾਤਾਂ ਦੇ ਵਿੱਚ ਨਜ਼ਰ ਅੰਦਾਜ਼ ਆ ਰਹੇ ਨੇ। ਟੋਇਟਾ ਗੱਡੀ, ਬਾਹਰ ਬਣੇ ਹੋਏ ਉਹਨਾਂ ਦੇ ਮਕਾਨ, ਮਸੀਤ, ਕਿਉਂਕਿ ਆਬਾਦੀ ਬਾਹਰ ਨੂੰ ਬੜੀ ਫੈਲ ਗਈ ਹੈ। ਨਹਿਰੋਂ ਪਾਰ ਵੀ ਟੱਪ ਗਈ, ਨਹਿਰ ਦੇ ਨਾਲ ਹੀ, ਪਿੰਡ ਦੇ ਨਾਲ ਹੀ ਬਿਲਕੁਲ ਹੈ। ਪਰ ਇੱਥੋਂ ਦੇ ਲੋਕ, ਸਾਡੇ ਪੁਰਖੇ ਗਦਾਂ ਵਾਲੇ ਦੇ ਸਲਾਮ ਕਰਦੇ ਇਹਨਾਂ ਨੂੰ, ਜਿਹੜੇ ਕਿ 47 ਦੇ ਵਿੱਚ ਇਹਨੇ ਕੌਰ ਕਿਲੇ ਦੇ ਵਿੱਚ ਸਹੀ ਸਲਾਮਤ ਲੈ ਕੇ ਆਪਣੇ ਪਰਿਵਾਰ ਬੱਚਨ ਕੋਲ ਪਹੁੰਚ ਗਏ। ਹੁਣ ਅਸੀਂ ਉਸੇ ਦੁਕਾਨ ਤੇ ਆ ਗਏ ਹਾਂ ਜਿੱਥੇ ਆ ਕੇ ਬੈਠੇ ਸੀ, ਜਿਨ੍ਹਾਂ ਨੇ ਸਾਨੂੰ ਸ਼ੁਰੂ 'ਚ ਸੋਡੇ ਠੰਡੇ ਮਿੱਠੇ ਪਿਆਏ ਸਨ। ਤੇ ਇਸ ਕਰਕੇ ਇਹਨਾਂ ਬੱਚਿਆਂ ਨੂੰ ਕੋਈ ਪਿਆਰ ਦਿੰਦੇ ਹੋਏ, ਪਿੰਡ ਦੇ ਵਾਸੀਆਂ ਯਾਦਗਾਰ ਵਿੱਚ ਥੋੜੇ ਬਾਤੇ ਇਨਾਮ ਪ੍ਰਾਮ ਦਿੰਦੇ ਹੋਏ, ਦਾਸ ਹੁਣ ਜਾਣਦੀ ਹੈ ਇਹਨਾਂ ਤੋਂ, ਆਗਿਆ ਮੰਗ ਰਿਹਾ ਪਰ ਜਾਣ ਨਹੀਂ ਦੇ ਰਿਹਾ। ਆਖਣ ਕਹਿ ਰਹੇ ਨੇ ਵੀ ਇੱਥੇ ਰਹੋ, ਸਾਡੇ ਕੋਲ ਅੱਜ ਰਾਤ ਰਹੋ, ਸਵੇਰੇ ਟੁਰ ਜਿਆ ਜੀ। ਪਰ ਅਸੀਂ ਆਪਣੀ ਮਜਬੂਰੀ ਦੱਸ ਰਹੇ ਹਾਂ, ਭਈ ਅਸੀਂ ਜਾਣਾ ਜ਼ਰੂਰ ਹੈ। ਹੁਣ ਇਹਨਾਂ ਦੇ ਸਾਰੇ ਨਾਂ ਲਿਖੇ ਜਾ ਰਹੇ ਨੇ, ਟੈਲੀਫੋਨ ਨੰਬਰ ਲਿਖੇ ਜਾ ਰਹੇ ਨੇ, ਐਡਰੈਸ ਲਿਖੇ ਜਾ ਰਹੇ ਨੇ, ਤਾਂ ਕਿ ਇਹਨਾਂ ਨਾਲ ਟੈਲੀਫੋਨਾਂ 'ਤੇ ਅੱਗੋਂ ਵਾਸਤੇ ਵੀ ਗੱਲਬਾਤ ਹੁੰਦੀ ਰਹੇ। ਤੇ ਉਸ ਤਰ੍ਹਾਂ ਹੀ ਇਹਨਾਂ ਨਾਲ ਬਾਪੂ ਜੀ ਆਪਣੀ ਗੱਡੀ ਬਹਿ ਕੇ ਹੱਥ ਮਿਲਾਉਂਦੇ ਹੋਏ ਹੁਣ ਜਾਣ ਦੀ ਤਿਆਰੀ ਕਰ ਰਹੇ ਆ। ਪਰ ਉਹ ਕੋਸ਼ਿਸ਼ ਕਰਦੇ ਨੇ ਰਵੋ ਅੱਜ ਰਾਤ, ਨਦੀ ਨਾਮ ਸੰਜੋਗੀ ਮੇਲੇ, ਵੇਖੋ ਫਿਰ ਕਦੀ ਦਾਣਾ ਪਾਣੀ ਹੋਇਆ ਤੇ ਜ਼ਰੂਰ ਆਵਾਂਗੇ। ਇਹਨਾਂ ਨੂੰ ਕਹਿ ਰਹੇ ਆ ਕਿ ਜੀ ਤਾਂ ਇਹ ਕਰਦਾ ਹੈ, ਆਏ ਸਾਲ ਆਉਂਦੇ ਰਹੀਏ, ਆਪਣੇ ਪਿੰਡ ਵਹਿੰਦੇ ਰਹੀਏ, ਹੋਰਾਂ ਨੂੰ ਵਿਖਾਈਏ
ਜਾਣ ਕੇ ਜਾ ਕੇ ਇਹਨਾਂ ਦੀ ਵੀਡੀਓ ਜਿਹੜੀ ਹੈ ਬਣਾਈ ਹੈ ਪਿੰਡ ਵਾਸੀਆਂ ਨੂੰ ਵਿਖਾਵਾਂਗੇ ਤੇ ਖੁਸ਼ ਹੋ ਜਾਣਗੇ ਤੇ ਸ਼ਾਇਦ ਹੋਰ ਵੀ ਪਿੰਡ ਵਾਸੀ ਆ ਕੇ ਆਪਣੇ ਪੁਰਖਿਆਂ ਦਾ ਪਿੰਡ ਵੇਖਣ। ਬਹੁਤ ਖੁਸ਼ੀ ਹੋ ਰਹੀ ਹੈ ਤੇ ਸਾਰੇ ਹੁਣ ਹੱਥ ਮਿਲਾ ਰਹੇ ਨੇ, ਵਧਾਈ ਦੇ ਰਹੇ ਨੇ ਤੇ ਵਾਰ-ਵਾਰ ਇਹ ਕਹਿੰਦੇ ਨੇ ਫਿਰ ਦੁਬਾਰਾ ਆਇਆ ਜੇ। ਵਾਰ-ਵਾਰ ਇਹਨਾਂ ਨੂੰ ਜਿਹੜਾ ਇਹ ਸੁਨੇਹਾ ਦੇ ਰਹੇ ਨੇ ਸਾਨੂੰ। ਹੁਣ ਅਸੀਂ ਆਪਣੀ ਟੋਇਟਾ ਗੱਡੀ ਦੇ ਵਿੱਚ ਬਹਿਣ ਦੀ ਤਿਆਰੀ ਕਰ ਰਹੇ ਹਾਂ।